ਦੇਸ਼ ਪੰਜਾਬ ਦੇ ਮਹਾਨ ਸੂਫੀ ਸ਼ਾਇਰ ਵਾਰਿਸ ਸ਼ਾਹ ਜੀ ਦਾ ਉਰਸ ਜੰਡਿਆਲਾ ਸ਼ੇਰਖਾਂ ਵਿੱਚ ਹੋਇਆ, ਜਿੱਥੇ ਲੋਕਾਈ ਨੇ ਭਰਵੀਂ ਰਲਤ ਕਰਕੇ ਤਸੱਵੁਫ ਤੇ ਸੁਖਨ ਦੇ ਮੈਦਾਨ ਦੀ ਇਸ ਵੱਡੀ ਹਸਤੀ ਨੂੰ ਸਲਾਮੀ ਪੇਸ਼ ਕੀਤੀ। ਪੰਜਾਬੀ ਤਹਿਰੀਕ ਦੇ ਆਗੂਆਂ ਮੁਦੱਸਰ ਇਕਬਾਲ ਬੱਟ ਤੇ ਇਲਿਆਸ ਘੁੰਮਣ ਵੀ ਹਾਜ਼ਰੀ ਦੇਣ ਵਾਲਿਆਂ ਵਿੱਚ ਮੌਜੂਦ ਸਨ, ਜਿਨ੍ਹਾਂ ਅਕੀਦਤ ਦੀ ਚਾਦਰ ਦੇ ਨਾਲ-ਨਾਲ ਸੁਖਨ ਦੇ ਵਾਰਿਸ ਦੀ ਸੇਵਾ ਵਿੱਚ ਮੁਹੱਬਤਾਂ ਦੇ ਫੁੱਲ ਵੀ ਪੇਸ਼ ਕੀਤੇ। ਕਿ ਪੰਜਾਬੀ ਜ਼ਰੀਏ ਤਾਲੀਮ ਹੋਵੇ, ਪੰਜਾਬੀ ਵਾਰਕਾਰ ਦੀ ਜ਼ਬਾਨ ਹੋਵੇ ਔਰ ਪੰਜਾਬੀ ਸਕੂਲਾਂ ਤੇ ਕਾਲਜਾਂ 'ਚ ਪੜ੍ਹਾਈ ਜਾਏ। ਸੋ ਸਾਡੀ ਨਵੀਂ ਨਸਲ ਜਿਹੜੀ ਹੈ ਉਹ ਤਾਂ ਹੀ ਵਾਰਿਸ ਸ਼ਾਹ ਦੇ ਕਲਾਮ ਤੋਂ ਅਗਾਹ ਹੋ ਸਕਦੀ ਹੈ ਔਰ ਉਹਦੀ ਤਾਲੀਮਾਤ ਤੋਂ ਅਗਾਹ ਹੋ ਸਕਦੀ ਹੈ। ਸੋ ਅਸੀਂ ਅੱਜ ਇਹਨਾਂ ਦੇ ਦਰਬਾਰ ਤੇ ਹਾਜ਼ਰੀ ਦੇ ਦੌਰਾਨ ਸਾਨੂੰ ਇਹ ਯਾਦ ਕਰਨਾ ਹੋਵੇਗਾ ਕਿ ਅਸੀਂ ਬਾਬਾ ਜੀ ਦੀ ਤਾਲੀਮਾਤ ਨੂੰ ਅੱਗੇ ਵਧਾਉਣ ਵਾਸਤੇ, ਪੰਜਾਬੀ ਜ਼ਬਾਨ ਨੂੰ ਜ਼ਰੀਆ ਤਾਲੀਮ ਬਣਾਉਣ ਵਾਸਤੇ ਆਪਣੀ ਜਹਿਦ ਨੂੰ ਜਾਰੀ ਰੱਖਾਂਗੇ। ਔਰ ਅੱਜ ਅਸੀਂ ਉਹਨਾਂ ਦਰਬਾਰ ਤੇ ਸਾਨੂੰ ਇਹ ਵੀ ਗੱਲ ਕਰਨੀ ਹੋਏਗੀ ਕਿ ਅਸੀਂ ਪੰਜਾਬ ਦੀ ਵੰਡ ਦੇ ਨਾਅਰੇ ਲਾਉਣ ਵਾਲਾ ਵੀ ਬਜ਼ੋਰੇ ਤਾਕਤ ਮੁਕਾਬਲਾ ਕਰਨਾ ਹੋਏਗਾ। ਔਰ ਮੈਂ ਇਹ ਸਮਝਦਾ ਵਾਂ ਕਿ ਬਾਬਾ ਜੀ ਦੇ ਮਜ਼ਾਰ ਤੇ ਆਉਣ ਦਾ ਮਕਸਦ ਉਦੋਂ ਹੀ ਹੱਲ ਹੋਏਗਾ ਜਦੋਂ ਅਸੀਂ ਉਹਨਾਂ ਦੀ ਤਾਲੀਮਾਤ ਤੇ ਅਮਲ ਕਰਾਂਗੇ ਔਰ ਪੰਜਾਬ ਦੇ ਟੋਟੇ ਕਰਨ ਵਾਲਿਆਂ ਨਾਲ, ਪੰਜਾਬ ਦੀ ਜ਼ਬਾਨ ਨੂੰ ਨਾਫਜ਼ ਨਾ ਕਰਨ ਵਾਲਿਆਂ ਦਾ ਸਹੀ ਮਾਇਨੇ 'ਚ ਮੁਕਾਬਲਾ ਕਰਾਂਗੇ। ਸਾਨੂੰ ਆਪਣੇ ਬਾਬਿਆਂ ਦਾ ਨਾਂ ਜ਼ਿੰਦਾ ਰੱਖਣਾ ਹੈ, ਕਿਉਂਕਿ ਬਾਬਿਆਂ ਸਾਨੂੰ ਜ਼ਿੰਦਗੀ ਦਿੱਤੀ ਏ ਇਸ ਦੁਨੀਆ ਦੇ ਉੱਤੇ ਆਪਣੀ ਪਹਿਚਾਣ ਦੇ ਹਵਾਲੇ ਨਾਲ। ਉਹਨਾਂ ਸਾਨੂੰ ਸਾਡਾ ਆਪਣੇ ਆਪ ਬਾਰੇ ਦੱਸਿਆ ਕਿ ਅਸੀਂ ਕੌਣ ਆ, ਅਸੀਂ ਪੰਜਾਬੀ ਆ। ਦੇਖੋ ਅੱਜ ਵਾਰਿਸ ਸ਼ਾਹ ਨੂੰ ਇਸ ਦੁਨੀਆ ਤੋਂ ਗਿਆ ਸਦੀਆਂ ਹੋ ਗਈਆਂ ਨੇ, ਪਰ ਜਿਵੇਂ ਉਹਨਾਂ ਆਪ ਫਰਮਾਇਆ ਸੀ ਨਾ ਕਿ ਉਹ ਸਦਾ ਹੀ ਜਿਉਂਦੇ ਨੇ ਜਿਨ੍ਹਾਂ ਕੀਤੀਆਂ ਨੇਕ ਕਮਾਈਆਂ ਨੇ। ਉਸ ਬਾਬੇ ਸਾਡੇ ਨੇ ਨੇਕ ਕਮਾਈਆਂ ਕੀਤੀਆਂ ਸਨ। ਉਹ ਨੇਕ ਕਮਾਈ ਕੀ ਸੀ ਕਿ ਆਪ ਅਰਬੀ ਫਾਰਸੀ ਦੇ ਆਲਮ ਹੁੰਦੇ ਹੋਏ ਪੰਜਾਬੀ ਲਿਖੀ ਔਰ ਲੋਕਾਂ ਨੂੰ ਵੀ ਪੰਜਾਬੀ ਵੱਲ ਆਉਣ ਦਾ ਸੱਦਾ ਦਿੱਤਾ ਕਿ ਮੁੰਡਿਆਂ ਪਿੰਡ ਦਿਆਂ ਬੈਠ ਕੇ ਧੜਾ ਕੀਤਾ। ਇਹ ਯਾਦ ਰੱਖਣਾ ਹੈ, ਅੱਜ ਦੇ ਦੌਰ ਦਾ ਸ਼ੇਰ ਹੈ ਜਿਹੜਾ ਸਦੀਆਂ ਪਹਿਲੇ ਵਾਰਿਸ ਸ਼ਾਹ ਨੇ ਕਹਿ ਦਿੱਤਾ ਸੀ, ਮੁੰਡਿਆਂ ਪਿੰਡ ਦਿਆਂ ਬੈਠ ਕੇ ਧੜਾ ਕੀਤਾ, ਲੈਣੀ ਅੱਜ ਕੰਧਾਰ ਪੰਜਾਬੀਆਂ ਨੇ। ਪੰਜਾਬੀਆਂ ਦੀ ਟਾਰਗੇਟ ਕਿਲਿੰਗ, ਪੰਜਾਬੀਆਂ ਦਾ ਕਤਲੇਆਮ, ਪੰਜਾਬੀਆਂ ਦਾ ਕਤਲੇਆਮ, ਪੰਜਾਬ ਦੀ ਵੰਡ, ਪੰਜਾਬ ਦੀ ਵੰਡ, ਪੰਜਾਬ ਦੀ ਵੰਡ। ਬਾਬਾ ਜੀ ਦੇ ਮੇਲੇ ਤੇ ਆਉਣ ਦਾ ਮਕਸਦ ਇਹੋ ਹੀ ਹੈ ਕਿ ਅਸੀਂ ਇਹਨਾਂ ਦੀ ਤਾਲੀਮਾਤ ਨੂੰ ਪੜ੍ਹੀਏ ਔਰ ਇਹਨਾਂ ਤੋਂ ਕੁਝ ਨਾ ਕੁਝ ਸਿੱਖੀਏ, ਸਿੱਖ ਕੇ ਫਿਰ ਉਹਨੂੰ ਆਪਣੀ ਜ਼ਿੰਦਗੀ ਦੇ ਵਿੱਚ ਸ਼ਾਮਲ ਕਰੀਏ ਔਰ ਉਹਤੇ ਅਮਲ ਕਰੀਏ ਤਾਂ ਕਿ ਅਸੀਂ ਵੀ ਕੁਝ ਬਿਹਤਰ ਹੋ ਜਾਈਏ। ਮੇਲੇ ਦੀ ਮੁਨਾਸਬਤ ਨਾਲ ਤਨਜ਼ੀਮ ਪੰਜਾਬੀ ਚੌਂਤਰਾ ਸਫਦਰਾਬਾਦ ਵੱਲੋਂ ਮੁਸ਼ਾਇਰੇ ਦਾ ਆਰ ਵੀ ਕੀਤਾ ਗਿਆ, ਜਿਹਦੇ ਉਚੇਚੇ ਪਰੋਣੇ ਮੁਦੱਸਰ ਇਕਬਾਲ ਬੱਟ ਤੇ ਇਲਿਆਸ ਘੁੰਮਣ ਜੀ ਸਨ। ਕਿ ਚੰਨ ਚੜਿਆ ਵਿੱਚ ਜੰਡਿਆਲੜੇ, ਚੰਨ ਚੜਿਆ ਵਿੱਚ ਜੰਡਿਆਲੜੇ, ਜਿਸ ਕੀਤੀ ਜੱਗ ਤੇ ਲੋ। ਚੰਨ ਚੜਿਆ ਵਿੱਚ ਜੰਡਿਆਲੜੇ, ਜਿਸ ਕੀਤੀ ਜੱਗ ਤੇ ਲੋ, ਉਸ ਹੀਰ ਕਹਾਣੀ ਲਿਖ ਕੇ ਸਭ ਧੋਣੇ ਦਿੱਤੇ ਧੋ। ਉਸ ਹੀਰ ਕਹਾਣੀ ਲਿਖ ਕੇ, ਉਸ ਹੀਰ ਕਹਾਣੀ ਲਿਖ ਕੇ ਸਭ ਧੋਣੇ ਦਿੱਤੇ ਧੋ। ਉਸ ਲਿਖੀ ਹੈ ਖੁਸ਼ੀ ਪੰਜਾਬ ਦੀ, ਉਸ ਲਿਖੀ ਹੈ ਖੁਸ਼ੀ ਪੰਜਾਬ ਦੀ, ਲਿਖ ਦਿੱਤੇ ਸਭੇ ਵੈਣ, ਸਾਰੇ ਜੱਗ ਤੇ ਧੁੰਮਾਂ ਉਹਦੀਆਂ ਉਹਨੂੰ ਵਾਰਿਸ ਵਾਰਿਸ ਕਹਿਣ। ਦੱਸਾਂ ਕੀ ਪੰਜਾਬ ਦੇ ਦੁਸ਼ਮਣਾਂ ਨੇ ਦਿੱਤੀ ਸਾਡੀ ਪਛਾਣ ਰੋਲ ਵਾਰਿਸ, ਤੇ ਲਾਇਆ ਬੋਲੀ ਨੂੰ ਉਹਦੇ ਮਕਾਮ ਤੋਂ ਕਿਸ, ਲਾਇਆ ਬੋਲੀ ਨੂੰ ਉਹਦੇ ਮਕਾਮ ਤੋਂ ਕਿਸ। ਗੱਲ ਸੁਣ ਲੈ ਜ਼ਰਾ ਅਡੋਲ ਵਾਰਿਸ, ਕੀ ਦੱਸਾਂ ਮੈਂ ਤੇਰੀ ਜ਼ਬਾਨ ਨੂੰ ਅੱਜ, ਕੀਤਾ ਕਿੰਨੇ ਨਹੀਂ ਠੱਠਾ ਮਖੌਲ ਵਾਰਿਸ। ਕੀ ਦੱਸਾਂ ਮੈਂ ਤੇਰੀ ਜ਼ਬਾਨ ਨੂੰ ਅੱਜ, ਕੀਤਾ ਕਿੰਨੇ ਨਹੀਂ ਠੱਠਾ ਮਖੌਲ ਵਾਰਿਸ। ਉਹ ਕਰਨਾ ਜਦੋਂ ਵੀ ਗੱਲ ਪੰਜਾਬ ਦੀ ਮੈਂ ਕਰ ਜਾਂਦਾ ਹੈ ਗੱਲ ਨੂੰ ਗੋਲ ਵਾਰਿਸ, ਕਰਨਾ ਜਦੋਂ ਪੰਜਾਬ ਦੀ ਗੱਲ ਮੈਂ ਕਰ ਜਾਂਦਾ ਹੈ ਗੱਲ ਨੂੰ ਗੋਲ ਵਾਰਿਸ। ਲੁੱਟ ਖਾ ਗਿਆ ਕੌਣ ਪੰਜਾਬ ਸਾਰਾ, ਇਸ ਗੱਲ ਤੋਂ ਨਹੀਂ ਅਨਭੋਲ ਵਾਰਿਸ। ਖਿੜਦੇ ਹੋਏ ਗੁਲਾਬ 'ਚ ਜਾ ਕੇ ਵਸਾਂਗੇ, ਜੀਵਨ ਦੇ ਉਸ ਖਾਬ 'ਚ ਜਾ ਕੇ ਵਸਾਂਗੇ, ਤੇ ਜੰਨਤ ਅੰਦਰ ਕਣਕ ਦਾ ਚਸਕਾ ਲੱਗਾ ਤੇ, ਜੰਨਤ ਅੰਦਰ ਕਣਕ ਦਾ ਚਸਕਾ ਲੱਗਾ ਤੇ, ਸੋਚ ਲਿਆ ਪੰਜਾਬ 'ਚ ਜਾ ਕੇ ਵਸਾਂਗੇ। ਅਸਾਂ ਢੂੰਡ ਕੇ ਚਾਕ ਇਹ ਲੋੜਿਆ
ਬਖਸ਼ਿਸ਼ਾਂ ਹਜ਼ਾਰੇ ਦੇ ਬਾਗ ਵਿੱਚੋਂ ਅੱਗੇ ਹੱਕ ਦੇ ਆਪ ਖਾਕ ਕੀਤਾ ਕਰੇ ਉਮਤੀ ਓ ਮਗਜ਼ ਰਾਣੀਆਂ ਦਾ ਤੇਰਾ ਤਨ ਹੀ ਰੇ ਓ ਦਿਲੋਂ ਖੁਸ਼ੀ ਜ਼ੁਬਾਨ ਥੀ ਰੰਜ ਜ਼ਾਹਿਰ ਸੁਖਨ ਦੇ ਬਾਦਸ਼ਾਹ ਨੇ ਦੇਸ਼ ਪੰਜਾਬ ਨੂੰ ਮੁਹੱਬਤਾਂ ਦਾ ਸੁਨੇਹਾ ਦਿੱਤਾ। ਉਹਨਾਂ ਦੀ ਯਾਦ ਮਨਾਉਣ ਵਾਲੇ ਵੀ ਉਂਝ ਹੀ ਅਮਨ ਤੇ ਭਾਈਚਾਰੇ ਦੀ ਗੱਲ ਕਰਦੇ ਨੇ। ਕੈਮਰਾ ਹੈਡ ਅਲੀ ਕੈਸਰ ਦੀ ਟੀਮ ਦੇ ਨਾਲ ਅਲੀ ਬਾਬਰ ਬੱਟ, ਭੁਲੇਖਾ ਟੀਵੀ, ਜੰਡਿਆਲਾ ਸ਼ੇਰ ਖਾਂ।